328 ਸਰੂਪ 328 ਤਾਂ ਇੱਕ ਇਨਕੁਆਇਰੀ ਦਾ ਵਿਸ਼ਾ ਬਣ ਗਏ ਨੇ। ਜਿਹੜੇ ਗੁਰੂ ਸਾਹਿਬ ਦੇ ਪਾਵਨ ਪਵਿੱਤਰ ਸਰੂਪ ਹਜ਼ਾਰਾਂ ਨਾਲ ਲਾਪਤਾ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਤੇ ਇਹਨਾਂ ਦੇ ਲੀਡਰਾਂ ਨੇ ਤੇ ਬਾਦਲ ਪਰਿਵਾਰ ਨੇ ਕਰਾਏ ਨੇ। ਜਿਹੜਾ ਮਾੜਾ ਜਥੇਦਾਰ ਗਿਆਨੀ ਹਰਪ੍ਰੀਤ ਸਾਬਤ ਹੋਇਆ ਸਿੱਖ ਕੌਮ ਨੂੰ, ਕਿਹੜੇ ਸਿੰਘਾਂ ਦੇ 328 ਸਰੂਪ ਹੋਰ ਗੁਰੂ ਸਾਹਿਬ ਦੀਆਂ ਬੇਦਬੀਆਂ ਜਿਹੜੀਆਂ ਸ਼੍ਰੋਮਣੀ ਕਮੇਟੀ ਨੇ ਬੁੱਕਾਂ ਛਪਾਈਆਂ ਨੇ, ਇੰਨੀ ਨਰਾਦਰੀ ਗਲਤ ਛਪਾਈਆਂ ਨੇ, ਉਹਨਾਂ ਤੇ ਕੋਈ ਕਾਰਵਾਈ ਜਥੇਦਾਰ ਦਾ ਮੂੰਹ ਨਹੀਂ ਖੁੱਲਿਆ। ਤੇ ਕੱਲ ਉਹਨੇ ਇੱਕ ਬਿਆਨ ਦਿੱਤਾ ਉੱਠ ਕੇ ਵੀ ਪੰਥ ਨੂੰ ਬੜਾ ਖਤਰਾ ਹੈ। ਤਾਂ ਮੈਂ ਜਥੇਦਾਰ ਨੂੰ ਇੱਕ ਸਵਾਲ ਕਰਦਾ ਉਹਦੇ ਚੈਨਲ ਰਾਹੀਂ ਵੀ ਕਿਤੇ 328 ਸਰੂਪ ਲਾਪਤਾ ਹੋਏ ਉਦੋਂ ਤਾਂ ਪੰਥ ਨੂੰ ਖਤਰਾ ਨਾ ਹੋਇਆ, ਜਿੱਦਣ ਬਗਰਾੜੀ ਦੀ ਗਲੀਆਂ 'ਚ ਗੁਰੂ ਗ੍ਰੰਥ ਸਾਹਿਬ ਦੇ ਅੰਗ ਰੋਲੇ ਕਿ ਉਦੋਂ ਤਾਂ ਖਤਰਾ ਨਹੀਂ ਹੋਇਆ। ਆਪਦੇ ਕਿਹੜੇ ਆਕਣ ਤੇ ਵੇਖ ਲੈ ਕਿੱਥੇ ਜਾਂਦਾ ਜਰਾ ਆਕਾ। ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਤੁਸੀਂ ਆਪਣੇ ਮੰਦਰਾਂ 'ਚ ਜਾ ਕੇ ਨੱਕ ਰੱਖਦੇ ਹੋ, ਡੇਰੇ ਸਰਸੇ 'ਤੇ ਜਾ ਕੇ ਲੀਕਾਂ ਕਢਾਉਂਦੇ ਹੋ, ਤੇ ਕਦੀ ਜਾ ਕੇ ਪਾਦਰੀਆਂ ਤੋਂ ਆਪਣੇ ਪ੍ਰਾਰਥਨਾ ਕਰਾਉਂਦੇ ਹੋ, ਉਹ ਨਹੀਂ ਦਿਸਦੇ ਉਹਨਾਂ ਨੂੰ। ਤਾਂ ਕੀ ਲੱਗਦਾ ਕਿ ਉਹ ਜਿਹੜੇ ਇਹ ਸਰੂਪ ਉੱਥੋਂ ਲਾਪਤਾ ਹੋਏ ਨੇ ਉਹ ਕਿਹੜੀ ਜਗ੍ਹਾ ਜਾ ਸਕਦੇ ਨੇ? ਸ਼੍ਰੋਮਣੀ ਕਮੇਟੀ ਇਹ ਕਿਸੇ ਟਾਈਮ ਸਾਡੇ ਵੱਡਿਆਂ ਨੇ ਖੂਨ ਡੋਲ ਕੇ ਬਣਾਈ ਸੀ, ਅੱਜ ਸਿਰਫ ਹੋ ਗਏ ਨੇ ਨਰੈਣੂਆਂ ਨੂੰ ਵੀ ਇਹ ਮਾਤ ਪਾ ਕੇ ਨੇ। ਇੰਨੀ ਜ਼ੁਲਮ ਤਾਂ ਨਰੈਣੂ ਨੇ ਗੁਰਬਾਣੀ ਦੀ ਨਰਾਦਰੀ ਕਰਾਈ ਕਿ ਇਹ ਕਰਾ ਰਹੇ ਨੇ ਹੁਣ। ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਗੁਰਗੱਦੀ ਦੀ ਸੌਂਪਣਾ ਕਰਨ ਸਮੇਂ ਕਿਹਾ ਸੀ, ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸਤਿਕਾਰ ਬਰਕਰਾਰ ਰੱਖਣ ਵਾਸਤੇ ਕੁਝ ਪੰਥਕ ਨੁਮਾਇੰਦੀਆਂ ਜਿਹੜੀਆਂ ਪੰਥ ਦੀਆਂ ਨੁਮਾਇੰਦਾ ਜਥੇਬੰਦੀਆਂ ਨੇ, ਧਾਰਮਿਕ ਜਥੇਬੰਦੀਆਂ ਨੇ, ਉਹਨਾਂ ਦੇ ਵਿੱਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਿਜ਼ਾਮ ਇੱਕ ਇਸ ਤਰ੍ਹਾਂ ਦਾ ਨਿਜ਼ਾਮ ਹੈ ਜਿਹੜਾ ਲਗਾਤਾਰ ਸਿੱਖਾਂ ਦੀ ਅਗਵਾਈ ਕਰਦਾ ਆ ਰਿਹਾ ਹੈ ਧਾਰਮਿਕ ਨਿਜ਼ਾਮ ਵਜੋਂ। ਤਾਂ ਪਿਛਲੇ ਸਮੇਂ ਦੇ ਦਰਮਿਆਨ 328 ਸਰੂਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚੋਂ ਉਹਨਾਂ ਦੀ ਅਗਵਾਈ ਦੇ ਵਿੱਚੋਂ ਲਾਪਤਾ ਹੋਣ ਨੂੰ ਲੈ ਕੇ ਸਿੱਖ ਜਥੇਬੰਦੀਆਂ ਦੇ ਵੱਲੋਂ ਪੱਕਾ ਮੋਰਚਾ ਲਗਾਇਆ ਜਾਂਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਦੇ ਬਾਹਰ, ਜਿਸ ਦਾ ਖਮਿਆਜ਼ਾ ਤਨ ਦੇ ਉੱਪਰ ਲਾਠੀਆਂ ਖਾ ਕੇ ਸਿੱਖ ਨੌਜਵਾਨਾਂ ਨੂੰ ਜਾਂ ਉੱਥੋਂ ਦੀਆਂ ਜਿਹੜੀਆਂ ਜਥੇਬੰਦੀਆਂ ਦੇ ਆਗੂ ਨੇ ਉਹਨਾਂ ਨੂੰ ਝੱਲਣਾ ਪੈਂਦਾ ਏ, ਜਿਹਦੇ ਵਿੱਚ ਸੁਖਜੀਤ ਸਿੰਘ ਖੋਸਾ ਦੀ ਗੱਲ ਚੱਲਦੀ ਹੈ, ਉਹਨਾਂ ਦੇ ਉੱਪਰ ਵੀ ਪਰਚੇ ਪਾਏ ਗਏ ਨੇ। ਹੋਰ ਵੀ ਇਸ ਤਰ੍ਹਾਂ ਦੇ ਕਾਫੀ ਨੌਜਵਾਨ ਨੇ, ਜਥੇਬੰਦੀਆਂ ਦੇ ਆਗੂ ਨੇ, ਉਹਨਾਂ ਨੂੰ ਵੀ ਇਸ ਤਰ੍ਹਾਂ ਦਾ ਕਾਫੀ ਵੱਡੀ ਤਾਦਾਦ ਦੇ ਵਿੱਚ ਖਮਿਆਜ਼ਾ ਭੁਗਤਣਾ ਪਿਆ ਹੈ। ਸਾਡੇ ਨਾਲ ਸਤਿਕਾਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਤਿਕਾਰ ਨੂੰ ਬਰਕਰਾਰ ਰੱਖਣ ਵਾਸਤੇ ਸਤਿਕਾਰ ਕਮੇਟੀ ਦੇ ਮੁੱਖ ਨੁਮਾਇੰਦੇ ਸਰਦਾਰ ਲਖਮੀਰ ਸਿੰਘ ਬਹਾਲਮ ਨੇ, ਉਹਨਾਂ ਦੇ ਨਾਲ ਗੱਲਬਾਤ ਕਰ ਲੈਣੇ। ਭਾਈ ਸਾਹਿਬ ਜੀ, ਸਭ ਤੋਂ ਪਹਿਲਾਂ ਫਤਿਹ ਬੁਲਾਉਣੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ ਜੀ, ਸਭ ਤੋਂ ਪਹਿਲਾਂ ਮੁੱਢਲਾ ਸਵਾਲ ਹੈ, 328 ਸਰੂਪ ਲਾਪਤਾ ਹੁੰਦੇ ਹੈ ਔਰ ਲਾਪਤਾ ਹੋਣ ਦਾ ਕਾਰਨ ਕੀ ਮੰਨਦੇ ਹੋ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਚ ਅਧਿਕਾਰੀ ਨੇ ਜਾਂ ਕਿਸੇ ਨੀਤੀ ਦੇ ਤਹਿਤ ਲਾਪਤਾ ਕੀਤੇ ਗਏ ਨੇ, ਜਾਂ ਸੁਭਾਵਿਕ ਤੌਰ ਤੇ ਕੋਈ ਬੇਈਮਾਨੀ ਨੂੰ ਲੈ ਕੇ ਜਿਹੜੇ ਉੱਥੋਂ ਦੇ ਉੱਚ ਅਧਿਕਾਰੀ ਨੇ ਜਾਂ ਜਿਨ੍ਹਾਂ ਦੇ ਸਿਰ ਉੱਥੋਂ ਦੀਆਂ ਜ਼ਿੰਮੇਵਾਰੀਆਂ ਨੇ ਉਹਨਾਂ ਦੇ ਵੱਲੋਂ ਲਾਪਤਾ ਕੀਤੇ ਗਏ ਸਨ? ਵੇਖੋ ਜੀ, 328 ਸਰੂਪ 328 ਤਾਂ ਇੱਕ ਇਨਕੁਆਇਰੀ ਦਾ ਵਿਸ਼ਾ ਬਣ ਗਏ ਨੇ। ਜਿਹੜੇ ਗੁਰੂ ਸਾਹਿਬ ਦੇ ਪਾਵਨ ਪਵਿੱਤਰ ਸਰੂਪ ਹਜ਼ਾਰਾਂ ਨਾਲ ਲਾਪਤਾ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਤੇ ਇਹਨਾਂ ਦੇ ਲੀਡਰਾਂ ਨੇ ਤੇ ਬਾਦਲ ਪਰਿਵਾਰ ਨੇ ਕਰਾਏ ਨੇ। ਤੇ ਜਦੋਂ 328 ਪਹਿਲਾਂ ਤਾਂ 200 ਕੁਛ ਸਰੂਪਾਂ ਦੀ ਗੱਲ ਸੀ, 68 ਸਰੂਪ ਸੀਗੇ। ਜਦੋਂ ਇੱਕ ਅਕਾਲ ਤਖ਼ਤ ਦੇ ਜਥੇਦਾਰ ਨੇ ਹਰਪ੍ਰੀਤ ਨੇ ਇੱਕ ਆਪਣਾ ਮਿੱਤਰ ਦੋਸਤ ਜੱਜ ਨਿਯੁਕਤ ਕੀਤਾ ਹੈਦਰਾਬਾਦ ਵਾਲਾ, ਉਹਨੇ 328 ਸਰੂਪ ਕਰਤੇ, 328 ਸਰੂਪ ਲਾਪਤਾ ਹੋ ਗਏ ਨੇ। ਤੇ ਜਥੇਦਾਰ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਲੌਂਗੋਵਾਲ ਨੂੰ ਉੱਥੇ ਸੱਦ ਕੇ ਆਪਣੇ ਦਫ਼ਤਰ ਵਿੱਚ ਜਾਂ ਉੱਥੇ ਅਕਾਲ ਤਖ਼ਤ ਸਾਹਿਬ ਤੇ ਹੁਕਮ ਕਰਤਾ ਵੀ ਇਹਨਾਂ ਸਾਰੇ ਦੋਸ਼ੀਆਂ ਤੇ ਕਾਰਵਾਈ ਕਰੋ। ਉਸੇ ਟਾਈਮ ਉਹਨੇ ਲੌਂਗੋਵਾਲ ਨੇ ਮੀਡੀਆ ਕਾਨਫਰੰਸ ਕੀਤੀ ਤੇ ਕਿਹਾ ਵੀ ਕਿਹੜੇ ਦੋਸ਼ੀਆਂ ਤੇ ਇਹਦੇ ਦੋਸ਼ੀ ਤੇ ਪਰਚਾ ਦਰਜ ਕੀਤਾ, ਜੇ ਕੋਈ ਇਸ ਦੋਸ਼ੀ ਨੂੰ ਨੌਕਰੀ ਤੋਂ ਮੁਕਤ ਕੀਤਾ ਜਾਂਦਾ ਹੈ। ਫਿਰ ਸਾਰੇ ਸਿੱਖਾਂ ਨੇ ਜਦੋਂ ਗੱਲ ਆਈ ਵੀ ਇਹਨਾਂ ਵਧੀਆ ਕਾਰਵਾਈ ਕਰਤੀ ਹੈ, ਉਦੋਂ ਚੌਥੇ ਕੁ ਦਿਨ ਬਾਅਦ ਹੀ ਲੌਂਗੋਵਾਲ ਨੇ ਫਿਰ ਇੱਕ ਮੀਡੀਆ ਕਾਨਫਰੰਸ ਕੀਤੀ ਵੀ ਕਿਹਾ ਵੀ ਅਸੀਂ ਇਹਨੇ ਕਾਨੂੰਨੀ ਕਾਰਵਾਈ ਨਹੀਂ ਕਰਾਉਣੀ, ਤਾਂ ਅਸੀਂ ਵਿਭਾਗੀ ਕਾਰਵਾਈ ਕਰਨਾ ਹੀ ਡਿਸਮਿਸ ਕਰਾਂਗੇ, ਵਿਭਾਗੀ ਕਾਰਵਾਈ ਕਰਾਂਗੇ। ਜਦੋਂ ਫਿਰ ਅਸੀਂ ਸਿੱਖ ਜਥੇਬੰਦੀਆਂ ਸਾਰੇ ਪੰਜਾਬ ਦੀਆਂ ਇਕੱਠੀਆਂ ਹੋਈਆਂ, ਅਟਾਰੀ ਸਾਹਿਬ ਮੀਟਿੰਗ ਕੀਤੀ। ਇੱਕ ਤਾਂ ਉੱਥੋਂ ਦੇ ਪੁਲਿਸ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ
ਇੱਕ ਉੱਥੇ ਅਕਾਲ ਤਖ਼ਤ ਸਾਹਿਬ ਤੇ ਅਰਦਾਸ ਕਰਕੇ ਤੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਮੂਹਰੇ ਲਾ ਕੇ ਬੋਲ ਕੇ ਤੇ ਪੱਤਰ ਦਿੱਤਾ ਗਿਆ, ਕਿਹੜਾ ਉਸ ਟਾਈਮ ਦਾ PA ਸੀ ਆਲੀ ਲੌਂਗੋਵਾਲ ਦਾ, ਮਹਿੰਦਰ ਸਿੰਘ ਮਹਿੰਦਰ ਆਲੀ, ਉਹਨੂੰ ਵੀ ਪੱਤਰ ਵੀ ਤੇ ਕਾਰਵਾਈ ਕਰ, ਤੇ ਉਹ ਕਹਿੰਦਾ ਵੀ ਕਰਾਂ, ਕਾਰਵਾਈ ਨਾ ਹੋਈ ਖੀਰੀ ਸਾਨੂੰ ਉੱਥੇ ਮੋਰਚਾ ਲਾਉਣਾ ਪਿਆ, ਦਫ਼ਤਰ ਘੇਰ ਕੇ ਸ਼ਾਂਤਮਈ ਤਰੀਕੇ ਨਾਲ ਬੈਠੇ ਤੇ ਕਈ ਵਾਰੀ ਇਹਨਾਂ ਮੀਟਿੰਗਾਂ ਕੀਤੀਆਂ ਵੀ ਅਸੀਂ ਅੱਜ ਕਾਰਵਾਈ ਕਰਦੇ ਨੇ, 4 ਮੀਟਿੰਗਾਂ 4-4 ਘੰਟੇ ਦੀਆਂ ਕੀਤੀਆਂ ਪਰ ਕੋਈ ਕਾਰਵਾਈ ਨਾ ਹੋਈ। ਫਿਰ ਇੱਕ ਦਿਨ ਨਾ ਜਾਣ ਬੁੱਝ ਕੇ ਕਹਾਣੀ ਬਣਾ ਕੇ ਜਦੋਂ ਕਾਰਵਾਈ ਨਾ ਹੋਈ, ਸੁਖਜੀਤ ਸਿੰਘ ਖੋਸੇ ਨੇ ਬੈਠੇ ਤੇ ਸ਼ਾਂਤਮਈ ਨੂੰ ਚੁੱਕ ਕੇ ਦਫ਼ਤਰ ਦੇ ਅੰਦਰ ਲੈ ਕੇ ਕੁੱਟਮਾਰ ਕੀਤੀ। ਉੱਥੋਂ ਦੇ ਪੁਲਿਸ ਕਮਿਸ਼ਨ ਨੂੰ ਮੈਂ ਗੱਲ ਕਰੀ, ਸੁਖਚੈਨ ਸਿੰਘ ਗਿੱਲ ਅੱਜ ਵੀ ਲੱਗਾ ਆ ਉੱਥੇ, ਮੈਂ ਕਿਹਾ ਸਾਡਾ ਸਿੰਘ ਚੁੱਕ ਕੇ ਲੈ ਗਏ ਅੰਦਰ, ਪਤਾ ਨਹੀਂ ਮਾਰ ਦਿੱਤਾ ਕਿ ਛੱਡ ਦਿੱਤਾ ਜਿੰਦਾ ਉਹ। ਫਿਰ ਖੋਸੇ ਦੇ ਉੱਪਰ ਦੋਸ਼ ਲਾਏ ਸੀ ਕਿ ਉਹਨਾਂ ਨੇ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਮੁੱਖ ਨੁਮਾਇੰਦਾ ਸੀ, ਉਹਦੀ ਗੱਡੀ ਦੇ ਉੱਪਰ ਹਮਲਾ ਕੀਤਾ ਸੀ। ਕੀ ਅਜਿਹਾ ਕੁਝ ਵੀ ਹੋਇਆ ਸੀ? ਬਾਤ ਗੱਲ ਆ, ਉਦੋਂ ਬਾਅਦ ਸਾਡੇ ਤੇ ਹਮਲਾ ਕੀਤਾ ਅਸੀਂ, ਉਹ ਪੁਲਿਸ ਕਮਿਸ਼ਨ ਇੱਕ SP ਆਇਆ, DSP ਆਏ, ਉਹਨਾਂ ਨੇ ਸਾਰੀ ਗੱਲ ਦੱਸੀ। ਉਹਨੇ ਚਿਰ ਨੂੰ 2-3 ਹਜ਼ਾਰ ਗੁੰਡਾ ਤੇ ਕੁਝ ਲੇਡੀ ਇਹਨਾਂ ਦੀਆਂ ਕਿਹੜੀਆਂ ਦਿਹਾੜੀ ਲਿਆਂਦੀਆਂ ਹੋਈਆਂ, ਉਹ ਸ਼ਾਂਤਮਈ ਸਿੰਘ ਉੱਥੇ ਜੋੜੇ ਪਾ ਕੇ ਕੀਰਤਨ ਚੱਲ ਰਿਹਾ ਸੀ, ਪਾਠ ਹੋ ਰਿਹਾ ਸੀ ਗੁਰਬਾਣੀ ਦਾ, ਤੇ ਚੁੱਕ ਕੇ ਅੰਦਰ ਇੱਕ ਬੰਦੇ ਨੂੰ 20 ਬੰਦੇ 40 ਬੰਦਿਆਂ ਨੇ ਕੁੱਟ ਕੇ ਤੇ ਅੰਦਰ ਲਿਆ ਕੇ ਤੇ ਬੰਦ ਕਰ ਲਿਆ ਕਮਰਿਆਂ 'ਚ, ਤਸ਼ੱਦਦ ਕੀਤਾ। ਦਾਸ ਤੇ ਵੀ ਬੜਾ ਸ਼ੱਦਤ ਹੋਇਆ। ਮੈਂ ਕਿਹਾ ਹੁਣ ਨਰੈਣੂ ਦੀ ਲਾਦੋ, ਬਾਕੀ ਕੁਛ ਕਰ ਲਿਆ, ਹੁਣ ਤੇਲ ਦੇ ਪੀਪੇ ਪਾ ਕੇ ਸਾਨੂੰ ਸਾੜੋ ਵੀ। ਫਿਰ ਸਾਡੀ ਵੀ ਉੱਥੇ ਕੁੱਟ ਕੇ ਦਾਸ ਦੀ ਬਾਂਹ ਤੋੜੀ ਗਈ 2 ਤੋਂ, ਤੇ ਹੋਰ ਬੜਾ ਸ਼ੱਦਤ ਕੀਤਾ। ਤੇ ਸੁਖਜੀਤ ਸਿੰਘ ਖੋਸੇ ਨੂੰ ਤਾਂ ਬੜਾ 11 ਵਜੇ ਅੰਦਰ ਲਗਾਇਆ ਗਿਆ, ਇਕੱਠੀ ਹੋਈ ਤੇ ਸਾਨੂੰ ਉੱਥੋਂ ਕਢਾਇਆ ਗਿਆ ਤੇ ਸਾਨੂੰ ਕੱਢ ਕੇ ਉੱਥੇ ਸਿੱਖ ਕੌਮ ਨੇ ਹਸਪਤਾਲ ਦਾਖਲ ਕਰਾ, ਜਿਹਦੇ ਵਿੱਚ ਸੁਖਜੀਤ ਸਿੰਘ ਖੋਸਾ ਵੀ ਸੀਗਾ। ਫਿਰ ਉਸ ਮੌਕੇ ਤੇ ਕਿਹੜਾ ਆਪਣਾ ਉੱਥੋਂ ਦਾ SP ਸੀ ਹਰਪਾਲ, ਖੋਸੇ ਦੀ ਗੱਡੀ ਵਿੱਚ ਫੋਨ ਆਉਂਦਾ ਉਹਨੂੰ ਹਰਪਾਲ ਨੂੰ ਵੀ ਪਿੱਛੇ ਉਹਦੀ ਭੂਰੇ ਦੀ ਗੱਡੀ ਭੰਨਤੀ ਆ। ਬਿਲਕੁਲ 100% ਗਲਤ, ਖੋਸਾ ਦਾ ਟੁਰ ਨਹੀਂ ਸਕਦਾ ਸੀ, ਇੰਨਾ ਸ਼ੱਦਤ ਕੀਤਾ ਸੀ। ਉਹਦੇ ਤੇ ਇੱਕ 307 ਦਾ ਪਰਚਾ ਲਾ ਕੇ ਸ਼੍ਰੋਮਣੀ ਕਮੇਟੀ ਨੇ ਪਿਛਲੇ ਦਿਨ ਰਿਮਾਂਡ ਲਿਆ ਹੈ। ਵੇਖੋ ਬਿਲਕੁਲ ਕਿਹੜੀ ਸਾਡਾ ਜਥੇਦਾਰ ਆ, ਇਹਨੂੰ ਇਹ ਕਿਹੜਾ ਮਾੜਾ ਜਥੇਦਾਰ ਗਿਆਨੀ ਹਰਪ੍ਰੀਤ ਸਾਬਤ ਹੋਇਆ ਸਿੱਖ ਕੌਮ ਨੂੰ, ਕਿਹੜੇ ਸਿੰਘਾਂ ਦੇ 328 ਸਰੂਪ, ਹੋਰ ਗੁਰੂ ਸਾਹਿਬ ਦੀਆਂ ਬੇਦਬੀਆਂ ਜਿਹੜੀਆਂ ਸ਼੍ਰੋਮਣੀ ਕਮੇਟੀ ਨੇ ਬੁੱਕਾਂ ਛਪਾਈਆਂ ਨੇ, ਇੰਨੀ ਨਰਾਦਰੀ ਗਲਤ ਛਪਾਈਆਂ ਨੇ, ਉਹਨਾਂ ਤੇ ਕੋਈ ਕਾਰਵਾਈ ਜਥੇਦਾਰ ਦਾ ਮੂੰਹ ਨਹੀਂ ਖੁੱਲਿਆ। ਤੇ ਕੱਲ ਉਹਨੇ ਇੱਕ ਬਿਆਨ ਦਿੱਤਾ ਉੱਠ ਕੇ ਵੀ ਪੰਥ ਨੂੰ ਬੜਾ ਖਤਰਾ ਹੈ। ਉਹ ਮੈਂ ਜਥੇਦਾਰ ਨੂੰ ਇੱਕ ਸਵਾਲ ਕਰਦਾ ਉਹਦੇ ਚੈਨਲ ਰਾਹੀਂ ਵੀ ਕਿਤੇ 328 ਸਰੂਪ ਲਾਪਤਾ ਹੋਏ, ਉਦੋਂ ਤਾਂ ਪੰਥ ਨੂੰ ਖਤਰਾ ਨਾ ਹੋਇਆ, ਜਿੱਦਣ ਬਗਰਾੜੀ ਦੀ ਗਲੀਆਂ 'ਚ ਗੁਰੂ ਗ੍ਰੰਥ ਸਾਹਿਬ ਦੇ ਅੰਗ ਰੋਲੇ ਗਏ ਉਦੋਂ ਤਾਂ ਖਤਰਾ ਨਹੀਂ ਹੋਇਆ। ਤੇ ਕਿਦਣ ਹੋਰ ਐਡੀਆਂ ਵੱਡੀਆਂ ਬੇਦਬੀਆਂ ਕੀਤੀਆਂ, ਕਿਹਨੂੰ ਤੁਸੀਂ ਪ੍ਰਧਾਨ ਬਣਾਇਆ, ਡੇਰੇ ਸਰਸੇ ਜਾ ਕੇ ਮੱਥੇ ਟੇਕਦੇ ਸੀ, ਉਦੋਂ ਤਾਂ ਕੋਈ ਪੰਥ ਨੂੰ ਖਤਰਾ ਨਹੀਂ ਹੋਇਆ। ਕਿਦਣ ਤੇਰਾ ਪ੍ਰਕਾਸ਼ ਸਿੰਘ ਬਾਦਲ ਡੇਰੇ ਸਰਸੇ ਤੇ ਜਾ ਕੇ ਮੱਥੇ ਲੰਮਾ ਪੈ ਕੇ ਟੇਕ ਰਿਹਾ ਸੀ, ਉਦੋਂ ਤੁਹਾਨੂੰ ਪੰਥ ਨੂੰ ਖਤਰਾ ਨਾ ਹੋਇਆ। ਜਿੱਦਣ ਤੇਰਾ ਗੋਬਿੰਦ ਲੌਂਗੋਵਾਲ ਪ੍ਰਧਾਨ ਤੋਂ ਡੇਰੇ ਸਰਸੇ ਜਾ ਕੇ ਵੋਟਾਂ ਮੰਗਦਾ ਤੇ ਇੱਕ ਪਾਦਰੀ ਤੋਂ ਹਮਨ ਕਰਾਉਂਦਾ ਹੈ, ਉਦੋਂ ਪੰਥ ਨੂੰ ਖਤਰਾ ਨਹੀਂ ਸੀਗਾ। ਅੱਜ ਉਹ ਬਾਦਲ ਲਾਣਾ ਹਾਰ ਗਿਆ, ਪੰਥ ਦਾ ਚੜ੍ਹਦੀ ਕਲਾ 'ਚ ਰਹੂਗਾ ਤੇ ਚੜ੍ਹਦੀ ਕਲਾ 'ਚ ਰਹੇਗਾ। ਫਿਰ ਉਹ ਸੁਖਜੀਤ ਸਿੰਘ ਖੋਸੇ ਤੇ ਜਿਹੜੇ ਝੂਠੇ ਪਰਚਿਆਂ 'ਚ ਵੀਰ ਨੂੰ ਬੰਦ ਕੀਤਾ ਹੋਇਆ ਹੈ, ਹੁਣ ਅਸੀਂ ਕੌਮ ਨੇ ਮੋਰਚਾ ਚੁੱਕਿਆ ਵੱਡੇ ਲੈਵਲ ਤੇ, ਜਿੰਨੇ ਘਰੇ ਨਹੀਂ ਬੈਠਾਂਗੇ। ਪਿਛਲੇ ਦਿਨ ਹੀ ਚੇਤਾਵਨੀ ਦੇ ਕੇ ਆਏ ਉੱਥੇ ਦੇ ਪੁਲਿਸ ਕਮਿਸ਼ਨ ਨੂੰ, ਜੇ ਤਾਂ ਤੂੰ ਉਹਨੂੰ ਰਿਹਾ ਕਰ ਦੇਗਾ, ਜ਼ਮਾਨਤ ਕਰਾ ਦੇਗਾ, ਝੂਠੇ ਕੇਸ 'ਚ ਉਹਨੂੰ ਛੱਡ ਦਿਓ, ਇਨਕੁਆਇਰੀ ਕਰਕੇ ਉਹਨੂੰ ਬਾਹਰ ਕੱਢ ਦਿਓ, ਨਹੀਂ ਤਾਂ ਦੁਬਾਰਾ ਵੱਡਾ ਮੋਰਚਾ ਉੱਥੇ ਬਲਦੇਵ ਸਿੰਘ ਮਡਾਲਾ ਵੀ ਲਾ ਕੇ ਬੈਠਾ ਹੋਇਆ, ਨਾਲ ਹੀ ਇਕੱਠੇ ਹੋ ਗਏ ਸਾਰੇ, ਤੇ ਕਿ ਵੱਡੇ ਮੋਰਚੇ ਦੀ ਉੱਥੇ ਚੇਤਾਵਨੀ ਐਲਾਨ ਕਰਾਂਗੇ ਅੰਮ੍ਰਿਤਸਰ ਦੇ ਵਿੱਚ, ਤੇ ਕਿਹੜੇ ਝੂਠੇ ਪਰਚੇ ਸਿੰਘਾਂ ਦੇ ਕਦੀ ਦਰਜ ਨਹੀਂ ਹੁੰਦੇ। ਹੁਣ ਭਾਈ ਸਾਹਿਬ ਜੀ, ਇੱਕ ਵੱਡਾ ਸਵਾਲ ਹੈ ਕਿ ਜਦੋਂ ਖੋਸੇ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਤਕਰਾਰ ਚੱਲਦਾ ਹੈ, ਕਿਤੇ ਨਾ ਕਿਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜਿਹੜਾ ਹੋ ਰਹੀ ਬੇਅਦਬੀ ਉਹਨੂੰ ਲੈ ਕੇ ਵਾਇਰਲ ਕੀਤੀਆਂ ਜਾਂਦੀਆਂ ਨਵਜੋਤ ਸਿੰਘ ਸਿੱਧੂ ਦੇ ਘਰ ਦੇ ਵਿੱਚ, ਜਾਂ ਉਹਨਾਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਦੇ ਉੱਪਰ ਆਉਂਦੀਆਂ ਨੇ, ਤਾਂ ਖੋਸਾ ਸਾਹਿਬ ਦੇ ਨਾਲ ਇਸ ਮਸਲੇ ਨੂੰ ਲੈ ਕੇ ਗੱਲਬਾਤ ਹੋਈ ਤੁਹਾਡੀ? ਵੇਖੋ ਖੋਸਾ ਸਾਹਿਬ ਇਕੱਠੇ ਰਹੇ ਆ, ਕਿਹੜਾ ਨਵਜੋਤ ਸਿੰਘ ਸਿੱਧੂ ਦੇ ਘਰ ਵੀਡੀਓ ਵਾਇਰਲ ਹੋਣੀ, ਉਹ ਧੰਨਵਾਦ ਕਰਨ ਗਿਆ ਸੀ ਜਦੋਂ ਆਪਣਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ, ਸਾਰੇ ਸਿੰਘ ਉਹਦਾ ਚਲੋ ਧੰਨਵਾਦ, ਉਹ ਬੰਦੇ ਨੇ ਮਿਹਨਤ ਕੀਤੀ ਸੀ ਉਸ ਟਾਈਮ ਤੇ, ਕਿਹੜਾ ਉਹਨੇ ਚੰਗਾ ਕੰਮ ਕੀਤਾ ਸੀ। ਖਾਲਸਾ ਪੰਥ ਉਹਨੂੰ ਉਹਦੇ ਚੰਗੇ ਕੰਮਾਂ ਨੂੰ ਨਹੀਂ ਵਿਸਾਰਦਾ। ਕਈ ਸਾਡਾ 75 ਸਾਲ ਤੋਂ ਹੀ ਕੀਮ ਤਰਸ ਰਹੇ ਹਾਂ, ਉਹ ਸਿੱਧੂ ਨੇ ਤੇ ਉਹਦਾ ਸਿੱਖ ਜਥੇਬੰਦੀਆਂ ਧੰਨਵਾਦ ਕਰਨ ਗਈਆਂ ਸੀ। ਤੇ ਮੇਰੀਆਂ ਵੀ ਕਈ ਫੋਟੋ ਇਹਨਾਂ ਵਾਇਰਲ ਕੀਤੀਆਂ ਸੀ, ਜਿਵੇਂ ਮੈਂ ਸੁਲਤਾਨਪੁਰ ਲੋਧੀ ਨੂੰ ਪਵਿੱਤਰ ਸ਼ਹਿਰ ਕਰਾਉਣ ਦੀ ਖਾਤਰ ਮੈਂ ਉੱਥੇ ਭੁੱਖ ਹੜਤਾਲ ਦਾ ਮੋਰਚਾ ਲਾ ਸੀ, 21 ਦਿਨ ਤੇ ਬੈਠਾ ਰਿਹਾ ਸੀਗਾ। ਪਰ ਉੱਥੇ ਇੰਦਰਜੀਤ ਜੀਰਾ ਤੇ ਹੋਰ ਕੋਈ ਕਾਂਗਰਸੀ ਲੀਡਰ ਗਏ ਸੀ, ਜਿਨ੍ਹਾਂ ਨੇ ਲਿਖਤੀ ਦੇ ਕੇ ਮੈਨੂੰ ਡਿਊਟੀ ਵਿੱਚ ਵੀ ਅਸੀਂ ਅੱਜ ਤੋਂ ਬਾਅਦ ਠੇਕੇ ਉੱਥੋਂ ਬਾਹਰ ਕਢਾਵਾਂਗੇ, ਠੇਕੇ ਵੀ ਅੱਜ ਬਾਹਰ ਨੇ ਸਾਰਾ ਬਾਹਰ ਕਢਾਇਆ। ਪਰ ਇਹਨਾਂ ਮੇਰੀਆਂ ਹੀ ਫੋਟੋ ਵਾਇਰਲ ਕੀਤੀਆਂ ਸੀ। ਇਹ ਲੋਕਾਂ ਤੇ ਦੋਸ਼ ਤਾਂ ਲਾਉਂਦੇ, ਬੜੀ ਛੇਤੀ ਲਾਉਂਦੇ ਆ। ਕਿਹੜਾ ਇੱਕ ਤਾਂ ਇਹਦਾ ਬਾਂਦਰ ਜਿਹਾ PA ਸੁਖਵੀਰ ਦਾ ਕਿਹੜਾ ਬਰਾੜ, ਉਹ ਸਭ ਤੋਂ ਜ਼ਿਆਦਾ ਉਹਦੇ ਆਪਦੇ ਕਿਹੜੇ ਆਕਣ ਤੇ ਵੇਖ ਲੈ ਕਿੱਥੇ ਜਾਂਦਾ ਜਰਾ ਆਕਾ,
ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਤੁਸੀਂ ਆਪਣੇ ਮੰਦਿਰਾਂ 'ਚ ਜਾ ਕੇ ਨੱਕ ਰੱਖਦੇ ਹੋ, ਡੇਰੇ ਸਰਸੇ 'ਤੇ ਜਾ ਕੇ ਲੀਕਾਂ ਕਢਾਉਂਦੇ ਹੋ, ਤੇ ਕਦੀ ਜਾ ਕੇ ਪਾਦਰੀਆਂ ਤੋਂ ਆਪਣੇ ਪ੍ਰਾਰਥਨਾ ਕਰਾਉਂਦੇ ਹੋ, ਉਹ ਨਹੀਂ ਦਿਸਦੇ ਇਹਨਾਂ ਨੂੰ। ਜੇ ਆਪਾਂ 328 ਸਰੂਪ ਜਿਹੜੇ ਵੱਧ 328 ਸਰੂਪ ਜਿਹੜੇ ਗੁੰਮ ਹੋਏ ਨੇ, ਜਿਹੜੇ ਲਾਪਤਾ ਹੋਏ ਨੇ, ਜੇ ਉਹਨਾਂ ਦੀ ਗੱਲ ਕਰੀਏ ਤਾਂ ਕੀ ਲੱਗਦਾ ਕਿ ਉਹ ਜਿਹੜੇ ਸਰੂਪ ਉੱਥੋਂ ਲਾਪਤਾ ਹੋਏ ਨੇ ਉਹ ਕਿਹੜੀ ਜਗ੍ਹਾ ਜਾ ਸਕਦੇ ਨੇ? ਵੇਖੋ ਜੀ 450 ਸਰੂਪ ਦੀ ਬੇਦਬੀ ਤੋਂ ਪਹਿਲਾਂ ਉਹਨੇ ਇੱਕ ਉੱਥੇ ਨਾ ਕੰਟੇਨਰ ਤੇ ਲੱਦ ਕੇ 450 ਸਰੂਪ ਦੇ ਕਰੀਬ ਤਾਂ ਭੇਜੇ, ਪਰ ਅੱਗੋਂ ਸਰੂਪ ਲੈਣ ਵਾਸਤੇ ਕੋਈ ਨਾ ਆਇਆ। ਤੇ ਇਹ ਕਿਹੜੇ ਇਹਨਾਂ ਦੇ ਦਲਾਲ ਬਾਬੇ ਨੇ, ਪਖੰਡੀ ਬਾਬੇ ਨੇ ਸਾਡੇ ਨੌਲੇਜ ਉੱਥੇ ਭੇਜੇ ਆ, ਜਾਂ RS ਦੇ ਉੱਥੇ ਨਾਗਪੁਰ ਦਿੱਤੇ ਆ, ਜਿਹੜੇ ਉਹਨਾਂ ਦੇ ਬੰਦਿਆਂ ਨੂੰ ਵੀ ਇਹਨਾਂ ਦੇ ਗਲਤ ਕਰਕੇ ਕ੍ਰਿਤੀਆਂ ਕਰਕੇ ਸਰੂਪ ਛਾਪ ਕੇ ਤੇ ਕੋ ਸਿੱਖ ਕੌਮ ਨੂੰ ਆਉਣ ਵਾਲੇ ਸਮੇਂ ਨਸਲਾਂ ਨੂੰ ਗੁਰੂ ਨਾਲ ਤੋੜਿਆ ਜਾਵੇ ਕਿਸੇ ਤਰੀਕੇ ਨਾਲ। ਇਹ ਇਹਨਾਂ ਦਾ ਇਰਾਦਾ ਹੈ, ਹੋਰ ਇਹ ਕੋਈ ਚੱਕਰ ਨਹੀਂ। ਸ਼੍ਰੋਮਣੀ ਕਮੇਟੀ ਇਹ ਕਿਸੇ ਟਾਈਮ ਸਾਡੇ ਵੱਡਿਆਂ ਨੇ ਖੂਨ ਡੋਲ ਕੇ ਬਣਾਈ ਸੀ, ਅੱਜ ਸਿਰਫ ਹੋ ਗਏ ਨੇ ਨਰੈਣੂਆਂ ਨੂੰ ਵੀ ਇਹ ਮਾਤ ਪਾ ਕੇ ਨੇ। ਇੰਨੀ ਜ਼ੁਲਮ ਦਾ ਨਰੈਣੂ ਨੂੰ ਗੁਰਬਾਣੀ ਦੀ ਨਰਾਦਰੀ ਨਹੀਂ ਕਹੀ ਕਿ ਇਹ ਕਰਾ ਰਹੇ ਨੇ ਹੁਣ। ਭਾਈ ਸਾਹਿਬ ਜੀ, ਅਸੀਂ ਲਗਾਤਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਪਰ ਸਵਾਲ ਦਾਗਦੇ ਹਾਂ, ਸਵਾਲ ਉਠਾਉਣੇ ਵੀ ਸਾਡਾ ਰਾਈਟ ਆ, ਸਾਡੇ ਕੋਲੇ ਅਧਿਕਾਰ ਹੈ ਕਿ ਸਵਾਲ ਕਰਨੇ ਚਾਹੀਦੇ। ਜੋ ਕੁਝ ਉਹਨਾਂ ਜਥੇਬੰਦੀਆਂ ਦੇ ਵਿੱਚ ਜਾਂ ਉਹਨਾਂ ਸੰਸਥਾਵਾਂ ਦੇ ਵਿੱਚ ਜੋ ਸਿੱਖੀ ਸਿਧਾਂਤਾਂ ਦੇ ਅਨੁਕੂਲ ਨਹੀਂ ਹੋ ਰਿਹਾ, ਤਾਂ ਇਹ ਕਿਉਂ ਨਹੀਂ ਹੋ ਰਿਹਾ ਕਿ ਜਿਹੜੀਆਂ ਸਿੱਖ ਜਥੇਬੰਦੀਆਂ ਜਿਹੜੇ ਜਾਂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੇ ਉਹ ਇਕੱਤਰ ਹੋ ਕੇ ਜਿਹੜੇ ਇਹੋ ਜਿਹਾ ਨਜ਼ਰ ਤੋਂ ਨਿਜਾਤ ਕਿਉਂ ਨਹੀਂ ਪਾ ਲੈਂਦੇ? ਦੇਖੋ ਜੀ, ਗੁਰੂ ਨੇ ਬੜੀ ਕਿਰਪਾ ਕੀਤੀ ਹੈ। ਜਿਵੇਂ 2 ਵਾਰੀ ਲਗਾਤਾਰ ਰਹਿ ਰਹੇ ਆਪਣੇ ਮੁੱਖ ਮੰਤਰੀ ਉਹਦੇ ਸੰਭਾਲੇ ਕਾਲੀਆਂ ਨੇ ਕਿਹੜੇ ਕ੍ਰਿਤੀਆਂ ਹੋਈਆਂ ਸੀ, ਗੁਰੂ ਨੇ ਕਿਰਪਾ ਕੀਤੀ ਆ। ਕਿਤੇ 72-75 ਸੀਟਾਂ ਤੋਂ 3 ਸੀਟਾਂ ਤੇ ਆ ਗਏ ਨੇ। ਤੇ ਇੱਕ ਤੇ ਕਲਗੀਧਰ ਪਾਤਸ਼ਾਹ ਨੇ ਕਿਹੜਾ ਰਹਿਮਤ ਕੀਤੀ ਹੈ ਸ਼ਹੀਦ ਸਿੰਘਾਂ ਨੇ, ਤੇ ਇੱਕ ਤੇ ਬਿਲਕੁਲ ਬਾਦਲ ਪਰਿਵਾਰ ਦਾ ਪੰਜਾਬ ਵਿੱਚੋਂ ਸਫਾਇਆ ਹੋ ਗਿਆ ਹੈ। ਤੇ ਬਾਕੀ ਦੂਸਰੀ ਗੱਲ, ਕਿਹਨਾਂ ਨੇ ਵਾਅਦੇ ਕੀਤੇ ਸੀ ਗੁਟਕਾ ਸਾਹਿਬ ਦੀਆਂ ਝੂਠੀਆਂ ਕਸਮਾਂ ਖਾ ਕੇ, ਕੈਪਟਨ ਅਮਰਿੰਦਰ ਸਿੰਘ ਵਰਗੇ ਨੇ, ਉਹਦਾ ਵੀ ਇੱਕ ਆਪਦੇ MC ਤੋਂ ਹਾਰ ਜਾਣਾ ਰਸਤਾ ਹੈ। ਪਰ ਅੱਗੇ ਜਿਹੜੇ ਕਰਨਗੇ, ਹੁਣ ਕੌਮ ਜਾਗ ਚੁੱਕੀ ਆ। ਜਦੋਂ ਇਲੈਕਸ਼ਨ ਹੋਊਗਾ ਉਦੋਂ ਗੁਰੂ ਕਿਰਪਾ ਕਰੇਗਾ, ਕਿਵੇਂ ਇੱਧਰੋਂ ਸਫਾਇਆ ਹੋ ਗਿਆ ਇਹਨਾਂ ਦਾ ਪਾਰਟੀ ਦਾ, ਉੱਧਰੋਂ ਵੀ ਸਫਾਇਆ ਹੋ ਜਾਊਗਾ। ਤੇ ਕਿਹੜੀ ਸਾਡੇ ਸ਼ਹੀਦਾਂ ਦੀ ਸੰਸਥਾ ਉਹ ਸਹੀ ਹੱਥਾਂ 'ਚ ਜਦੋਂ ਆ ਜਾਊਗੀ ਤੇ ਕੌਮ ਦਾ ਤੇ ਪੰਥ ਦਾ ਪ੍ਰਚਾਰ ਉਦੋਂ ਹੋਊਗਾ। ਬਹੁਤ ਵੱਡੀ ਤਰਾਸਦੀ ਵਾਲੀ ਗੱਲ ਹੈ ਕਿ ਆਪਣੇ ਅਧਿਕਾਰ ਲੈਣ ਵਾਸਤੇ ਜਾਂ ਆਪਣੇ ਸਵਾਲਾਂ ਦੇ ਜਵਾਬ ਲੈਣ ਵਾਸਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਤਿਕਾਰ ਨੂੰ ਬਰਕਰਾਰ ਰੱਖਣ ਵਾਸਤੇ ਕਿਤੇ ਨਾ ਕਿਤੇ ਜਿਹੜਾ ਤਸ਼ੱਦਦ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ। ਤਾਂ ਇਸੇ ਤਰ੍ਹਾਂ ਦਾ ਵੀ ਇੱਕ ਮੁੱਢਲਾ ਫਰਜ਼ ਹੈ ਕਿ ਉਸਨੇ ਗੁਰੂ ਸਾਹਿਬ ਜੀ ਦੇ ਸਤਿਕਾਰ ਨੂੰ ਜਾਂ ਜਿਹੜਾ ਸਮੁੱਚਾ ਨਿਜ਼ਾਮ ਹੈ ਉਸ ਨੂੰ ਕਿਸ ਤਰੀਕੇ ਦੇ ਨਾਲ ਬਰਕਰਾਰ ਰੱਖਣਾ ਹੈ। ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ तमाम ਪੱਖ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗਾ। ਧੰਨਵਾਦ।